ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਤੁਹਾਡੇ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਵੇਂ ਇਕਰਾਰ ਕੀਤਾ ਹੋਇਆ ਕਿ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਕਾਮੈਂਟਸ ਸਾਂਝੇ ਕਰਦੇ ਰਵਾਂਗੇ। ਬਿਲਕੁਲ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਨੂਰ ਮੁਬਾਸ਼ਰ ਉਹਨਾਂ ਨੇ ਲਿਖਿਆ, ਔਰ ਕੱਲ੍ਹ ਜਿਹੜਾ ਅਸੀਂ ਗੁੜਗਾਵਾਂ ਦੇ ਵਿੱਚ ਜਿਵੇਂ ਨਮਾਜ਼ ਪੜ੍ਹਨ ਤੋਂ ਮੁਸਲਮਾਨਾਂ ਨੂੰ ਜੁਮੇ ਦੀ ਰੋਕਿਆ ਹੋਇਆ, ਔਰ ਸਿੱਖਾਂ ਨੇ ਗੁਰਦੁਆਰਾ 5 ਗੁਰਦੁਆਰਿਆਂ ਨੇ ਉਸ ਖਿੱਤੇ ਸਾਰੇ ਗੁੜਗਾਵਾਂ ਦੇ ਉਸ ਏਰੀਏ 'ਚ ਉਹਨਾਂ ਨੇ ਖੋਲ੍ਹ ਦਿੱਤੇ। ਵੈਸੇ ਹੀ ਖੁੱਲ੍ਹੇ ਹੁੰਦੇ ਨੇ ਕਿ ਭਾਈ ਤੁਸੀਂ ਇੱਥੇ ਪੜ੍ਹ ਸਕਦੇ ਹੋ ਖੁੱਲ੍ਹੇ 'ਚ। ਔਰ ਇਹਨਾਂ ਨੇ ਨੂਰ ਮੁਬਾਸ਼ਰ ਸਾਮੀ ਜੀ ਨੇ ਲਿਖਿਆ, ਆਈ ਐਮ ਸਟਨਡ such an unbelievable degree of intolerance by extremist Hindus against Muslims and such a large-hearted and daring move by Sikhs to facilitate the hapless Muslims of their community। ਕਿ ਇੱਕ ਪਾਸੇ ਹਿੰਦੂਆਂ ਦਾ ਅੱਤਵਾਦ ਉਸ ਦਾ ਪੂਰਾ ਸਿਰਾ ਲਾਇਆ ਉਹਨਾਂ ਨੇ, ਪਰ ਦੂਸਰੇ ਪਾਸੇ ਸਿੱਖਾਂ ਦਾ ਬਹਾਦਰੀ ਭਰਿਆ ਔਰ ਫਰਾਖ ਦਿਲੀ ਵਾਲਾ ਵੱਡੇ ਦਿਲ ਵਾਲਾ ਜੈਸਚਰ ਜਿਹੜਾ ਕਿ ਉਹ ਮੁਸਲਮਾਨਾਂ ਦੇ ਹੱਕ 'ਚ ਨਿਤਰੇ ਨੇ। ਵਾਓ, ਮੇ ਅੱਲਾ ਬਲੈਸ ਵਿਦਾਊਟ ਐਨੀ ਲਿਮਿਟ the Sikh religious leaders and Sikh nation for aiding the Muslims so courageously। ਕਿ ਅੱਲਾਹ ਤਾਲਾ ਰੱਬ ਰਹਿਮਤ ਕਰੇ ਸਿੱਖਾਂ ਦੇ ਉਹਨਾਂ ਆਗੂਆਂ 'ਤੇ ਔਰ ਸਿੱਖ ਕੌਮ ਦੇ ਉੱਤੇ ਜਿਨ੍ਹਾਂ ਨੇ ਇਸ ਕਦਰ ਜਿਹੜਾ ਹੈ ਉਹ ਹੌਸਲੇ ਵਾਲਾ ਸਟੈਂਡ ਮੁਸਲਮਾਨਾਂ ਦੇ ਹੱਕ 'ਚ ਲਿਆ। The help offered by the Sikhs is as so rightly pointed out by Dr. Amarjit Saab, no small feat। This is a time when the Sikhs in India are themselves severely oppressed by the extremist Hindus। Sikhs zindabad। ਉਹਨਾਂ ਨੇ ਕਿਹਾ ਜੀ ਇਸ ਮੌਕੇ 'ਤੇ ਜਦੋਂ ਸਿੱਖ ਖੁਦ ਵੀ ਜ਼ੁਲਮ ਦਾ ਸ਼ਿਕਾਰ ਨੇ, ਉਹਨਾਂ ਦਾ ਕਿਸੇ ਹੋਰ ਕੌਮ ਜਿਹਦੇ 'ਤੇ ਜ਼ੁਲਮ ਹੋ ਰਿਹਾ ਉਹਦੇ ਲਈ ਖਲੋਣਾ ਇਹ ਜਿਹੜਾ ਐਕਸਟਰਾਡੀਨਰੀ ਹੈ, ਔਰ ਉਹਨਾਂ ਨੇ ਸਮੁੱਚੀ ਸਿੱਖ ਕੌਮ ਦੀ ਜ਼ਿੰਦਾਬਾਦ ਦੀ ਸੱਦ ਚੁੱਕੀ ਹੈ। ਇਸੇ ਤਰ੍ਹਾਂ ਸਰਦਾਰ ਖਾਲਿਦ ਮਹਿਮੂਦ ਖਾਨ ਲਿਖਦੇ ਨੇ, ਮਾਸ਼ਾ ਅੱਲਾ ਸਰਦਾਰ ਸਾਹਿਬ ਐਕਸਲੈਂਟ, Sikh Muslim unity zindabad। Certainly it will bring fruit in the days to come for both the nations। Khalistan zindabad, Sardar Sahab zindabad। Regards, ਇਹ ਆਜ਼ਾਦ ਕਸ਼ਮੀਰ ਤੋਂ ਸਰਦਾਰ ਖਾਲਿਦ ਮਹਿਮੂਦ ਜੀ ਨੇ ਲਿਖਿਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਇਸੇ ਤਰ੍ਹਾਂ ਅਜ਼ੀਜ਼ੁਲ ਰਹਿਮਾਨ ਬੇਗ ਲਿਖਦੇ ਨੇ, ਉਹਨਾਂ ਨੇ ਕਿਹਾ ਕਿ it has been heard that Captain Amrinder Singh had initially opposed the opening of Kartarpur corridor and also initially refused to attend the 550th birthday of Guru Nanak Sahib। Is this true? Azizul Rahman Sahib, ਇਹ ਕੈਪਟਨ ਅਮਰਿੰਦਰ ਤਾਂ ਅਜੀਤ ਡੋਵਲ ਦਾ ਖਾਸਮ ਖਾਸ ਉਹਦੇ ਹੀ ਆਰਡਰਸ ਨੂੰ ਓਬੇ ਕਰਦਾ ਰਿਹਾ। ਇਹਨੇ ਵੀ ਔਰ ਇਹਦਾ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਸੀ ਦਿਨਕਰ ਗੁਪਤਾ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਬਿਲਕੁਲ ਨਹੀਂ ਖੁੱਲ੍ਹਣਾ ਚਾਹੀਦਾ ਕਿਉਂਕਿ ਇਹ ਤਾਂ ਟੈਰਰਿਜ਼ਮ। ISI ਜਿਹੜੇ ਸਵੇਰੇ ਜਾਣਗੇ ਸਿੱਖ 4-5 ਘੰਟੇ 'ਚ ਉਹਨਾਂ ਨੂੰ ਟ੍ਰੇਨਡ ਕੀਤਾ ਜਾ ਸਕਦਾ ਹੈ ਬੌਂਬ ਇਕੱਠੇ ਕਰਨ 'ਚ ਵੀ, ਔਰ ਸ਼ੂਟਿੰਗ ਰੇਂਜ 'ਚ ਲਿਜਾ ਕੇ ਜਿਹੜਾ ਉਹਨਾਂ ਨੂੰ ਟ੍ਰੇਨਡ ਕਰਨ ਦੀ ਵੀ। ਔਰ ਇਹ ਤੁਸੀਂ ਬਿਲਕੁਲ ਠੀਕ ਕਿਹਾ, ਇਹ ਬਿਲਕੁਲ ਠੀਕ ਗੱਲ ਹੈ ਕਿ ਕੈਪਟਨ ਅਮਰਿੰਦਰ ਨੇ, ਔਰ ਹੁਣ ਵੀ ਜਦੋਂ ਦੁਬਾਰਾ ਖੁੱਲ੍ਹਣ ਦੀ ਗੱਲ ਹੁੰਦੀ ਸੀ ਉਹ ਇਹ ਕਹਿੰਦਾ ਸੀ ਜੀ ਸਿਕਿਉਰਿਟੀ ਕੰਸਰਨ ਨੇ। ਪਰ ਇਸੇ ਤਰ੍ਹਾਂ ਮਿਸਟਰ ਇਰਫਾਨ ਆਲਮ ਕਹਿੰਦੇ ਨੇ ਕਿ ਵੀ ਇਹ ਜੋ ਇਹਨਾਂ ਦੀਆਂ ਨੀਤੀਆਂ ਨੇ, ਇਟ ਰਿਮਾਈਂਡਸ ਯੂ ਆਫ ਦ ਰਸਟਿਕ ਇੰਡੀਅਨ ਸੇਇੰਗ ਵੇਅਰ ਦ ਪ੍ਰੋਵਰਬੀਅਲ ਜੈਕਲ ਹੈਡਸ ਟੂਵਰਡਸ ਦ ਹੈਬੀਟੈਟ ਆਫ ਹਿਊਮਨਸ ਵੈਨ ਹੀ ਇਜ਼ ਡੈਸਟਿਨਡ ਟੂ ਬੀ ਕਿਲਡ। ਉਹਨਾਂ ਨੇ ਕਿਹਾ ਵੀ ਜਿਵੇਂ ਸਾਡਾ ਅਖਾਣ ਹੈ ਲੋਕਾਂ ਦੇ ਵਿੱਚ, ਪ੍ਰੋਵਰਬ ਹੈ ਕਿ ਜਬ ਗੀਦੜ ਕੀ ਮੌਤ ਆਤੀ ਹੈ ਤਾਂ ਉਹ ਬਸਤੀ ਕੀ ਤਰਫ ਭਾਗਤਾ ਹੈ, ਕਿ ਵੀ ਇਹਨਾਂ ਦੀ ਮੌਤ ਆਈ ਹੈ। ਔਰ ਇਸੇ ਤਰ੍ਹਾਂ ਰਾਵਲਪਿੰਡੀ ਤੋਂ ਅਜ਼ੀਜ਼ੁਲ ਰਹਿਮਾਨ ਲਿਖਦੇ ਨੇ, ਲਵ ਯੂਰ ਵਰਡਸ ਡਾਕਟਰ ਸਾਹਿਬ ਫਰੋਮ ਰਾਵਲਪਿੰਡੀ। ਸੋ ਅਸੀਂ ਇਹਨਾਂ ਸਾਰੇ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਜਾਵੇਦ ਖਾਨ ਜੀ ਨੇ ਲਿਖਿਆ, ਡਾਕਟਰ ਸਾਹਿਬ ਐਂਡ ਅਵਰ ਸਿਸਟਰ ਨੀਲਮ ਜੀ, इंशाअल्लाह ग्रेट खालिस्तान ज़रूर दुनिया के नक्शे पर चमके दमकेगा। और ਉਹਨਾਂ ਦੀ ਅੱਗੇ ਕਿਉਂਕਿ ਰੋਮਨ ਅੰਗਰੇਜ਼ੀ 'ਚ ਉਹਨਾਂ ਨੇ ਲਿਖਿਆ ਹੈ, ਹਕੀਕਤ ਹੈ ਵੀ ਲਵ ਸਿੱਖ ਨੇਸ਼ਨ ਐਂਡ ਵੀ ਵਾਂਟ ਗ੍ਰੇਟ ਖਾਲਿਸਤਾਨ, ਵੀ ਪ੍ਰੇ ਫॉर ਸਿੱਖ ਬ੍ਰਦਰਸ। ਇਸੇ ਤਰ੍ਹਾਂ ਮੁਹੰਮਦ ਅਸ਼ਰਫ ਲਿਖਦੇ ਨੇ, ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ अस्सलाम वालेकुम। Religious teaching should be reflected in their followers, but religion itself cannot be judged on the basis of actions of their followers, because sometimes the followers manipulate religious teachings for their personal interests।
ਪਲੀਜ਼ ਕਮੈਂਟ ਵੈਨ ਐਵਰ ਹੈਵ ਟਾਈਮ। ਮੁਹੰਮਦ ਅਸ਼ਰਫ ਜੀ, ਤੁਸੀਂ ਠੀਕ ਫਰਮਾਇਆ। ਜੀ। ਬਹੁਤ ਵਾਰ ਇਹ ਆਪਣੇ ਆਪਣੇ ਫਾਇਦਿਆਂ ਦੇ ਲਈ ਵੀ ਜਾਂ ਕਿਸੇ ਦਾ ਨੁਕਸਾਨ ਕਰਨ ਲਈ ਵੀ ਰਿਲੀਜਨ ਇੰਟਰਪ੍ਰੇਟ ਹੁੰਦਾ ਹੈ। ਬਿਲਕੁਲ। ਕਈ ਵਾਰ ਵੇੜੇ ਦੇ ਹਾਕਮਾਂ ਨੇ ਰਿਲੀਜੀਅਸ ਫਰੰਟ ਨੂੰ ਇਸਤੇਮਾਲ ਕਰਕੇ ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਨੇ। ਪਰ ਜਿਸ ਕੰਟੈਕਸਟ ਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਕਿ ਬਹੁਤ ਵਾਰ ਜਿਹੜੇ ਲੋਕ ਤੁਹਾਡੇ ਮਜ਼ਹਬ ਵੱਲ ਜਾਂ ਤੁਹਾਡੀ ਡਾਕਟਰੀਨ ਵੱਲ ਅਟਰੈਕਟ ਹੋਣਗੇ, ਉਹ ਤੁਹਾਡੇ ਅਮਲਾਂ ਨੂੰ ਦੇਖਣਗੇ ਔਰ ਫਿਰ ਉਹ ਜਾਣਨਾ ਚਾਹਣਗੇ ਕਿ ਭਾਈ ਇਹ ਕਿਸ ਦੇ ਮੁਰੀਦ ਨੇ ਜਾਂ ਕਿਸ ਦੇ ਫਾਲੋਅਰ ਨੇ ਜਾਂ ਕਿਸ ਦੇ ਰਸਤੇ ਨੂੰ ਫੋਲੋ ਕਰਦੇ ਨੇ, ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੂਬਸੂਰਤੀ ਹੈ, ਇਹਨਾਂ ਦੀ ਜ਼ਿੰਦਗੀ 'ਚ ਸੱਚਾਈ ਹੈ, ਇਹਨਾਂ ਦੀ ਜ਼ਿੰਦਗੀ 'ਚ ਹਿਊਮਿਲਿਟੀ ਹੈ, ਪਰਉਪਕਾਰ ਹੈ। ਸੋ ਇਹ ਸੀ ਮਕਸਦ ਜਦੋਂ ਅਸੀਂ ਕੋਵਿਡ-19 ਦੇ ਚਲਦੇ ਹਾਂ ਜਿਹੜੇ ਰੋਲ ਦੀ ਗੱਲ ਕੀਤੀ। ਇਸੇ ਤਰ੍ਹਾਂ ਇੱਕ ਲਿਖਤ ਪਰਮ ਰੰਧਾਵਾ ਜੀ ਦੀ ਆਈ ਹੈ ਕੈਲੀਫੋਰਨੀਆ ਤੋਂ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਇਟ ਵਾਜ਼ ਮਾਈ ਪਲੇਜ਼ਰ ਟੂ ਮੀਟ ਯੂ ਇਨ ਪਰਸਨ ਐਟ ਯੂਬਾ ਸਿਟੀ ਸਿੱਖ ਪੈਰੇਡ। I wish I had more time to sit with you and discuss the issues facing the Sikh Panth. I appreciate the work you have been doing and would be honored to help you in your endeavor for the establishment of Khalistan. So ਰੰਧਾਵਾ ਜੀ ਬਹੁਤ ਬਹੁਤ ਸ਼ੁਕਰੀਆ। ਸਾਨੂੰ ਵੀ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਡੇ ਵੀਰ ਭੈਣਾਂ ਸਾਨੂੰ ਮਿਲਦੇ ਨੇ, ਸਾਡੇ ਨਾਲ ਉਹ ਆਪਣੇ ਦਿਲੀ ਜਜ਼ਬਿਆਂ ਦਾ ਇਜ਼ਹਾਰ ਵੀ ਕਰਦੇ ਨੇ। ਬਿਲਕੁਲ। ਕਈ ਵਾਰ ਕਈ ਸਾਡੇ ਪਾਕਿਸਤਾਨੀ ਵੀਰਾਂ ਨੇ ਲਿਖਿਆ ਹੁੰਦਾ ਕਿ ਸਿੱਖ ਵੀਰਾਂ ਦੇ ਕਮੈਂਟ ਕਿਉਂ ਥੋੜੇ ਹੁੰਦੇ ਨੇ ਜਾਂ ਦੂਜੇ। ਸੋ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਇਨ ਪਰਸਨ ਉਹ ਕਾਲ ਵੀ ਕਰ ਲੈਣਗੇ, ਕਿਉਂਕਿ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ, ਮਿਲਦੇ ਵੀ ਹਾਂ, ਉਹਨਾਂ ਦੇ ਮੈਸੇजेस ਵੀ ਹੁੰਦੇ ਨੇ। ਪਰ ਉਹ ਇਹ ਸਮਝਦੇ ਨੇ ਕਿ ਬਈ ਇਹਨਾਂ ਸਾਰਿਆਂ ਦੇ ਉੱਤੇ ਏਜੰਸੀਆਂ ਦੀ ਅੱਖ ਹੈ। ਸੋ ਇਸ ਲਈ ਉਹ ਔਰ ਇਹ ਵੜੇ ਹੋਏ ਨੇ ਸਾਰੇ ਜਿਹੜਾ ਸੋਸ਼ਲ ਮੀਡੀਆ ਨੈਟਵਰਕ, ਇਸ ਲਈ ਉਹ ਅਵੋਇਡ ਕਰਦੇ ਨੇ। ਹਾਲਾਂਕਿ ਇੱਕ ਇਸ ਸਾਡੇ ਆਪਣੇ ਵੀਰਾਂ ਭੈਣਾਂ 'ਚ ਵੀ ਇੱਕ ਵੱਡਾ ਸਪੋਰਟ ਬੇਸ TV84 ਦਾ। ਔਰ ਅਖੀਰਲੀ ਲਿਖਤ ਜਿਹੜੀ ਉਹਨਾਂ ਦੀ ਆਈਡੀ ਤਾਂ ਬੜੀ ਯੂਨੀਕ ਹੈ, ਫਿਊਚਰ ਫੈਸ਼ਨ ਫॉर ਵੂਮਨ। ਹੁਣ ਕੀ ਫਿਊਚਰ ਦਾ ਫੈਸ਼ਨ ਹੋਇਆ, ਲੇਕਿਨ ਉਹਨਾਂ ਦੇ ਲਫ਼ਜ਼ਾਂ 'ਚ ਨਹੀਂ ਲੱਗਦਾ ਕਿ ਵੀ ਇਹ ਕੋਈ ਫੈਸ਼ਨ ਆ। ਮੈਂ ਤਾਂ ਆਈਡੀ ਤੋਂ ਉਹਨਾਂ ਨੇ ਕਿਹਾ ਹੈਲੋ ਸਰ, हाय सिस्टर। फिर उन्होंने कहा बहुत ही प्यार और अकीदत के साथ आपसे काफ़ी अरसे बाद थोड़ा प्यार थोड़ी मोहब्बत बताने आया हूँ। लफ्ज़ां चो ही प्यार और मोहब्बत झलक रहा है। दुबई से पाकिस्तान जब से शिफ्ट हुआ हूँ, TV84 और मोहतरम डॉक्टर साहब आपसे नाता नहीं तोड़ा। क्योंकि दुबई होंगे सानू लिखते होंगे शुरू दे विच, उन्होंने कहा भी ये नाता नहीं तोड़ा। और TRP की दौड़ ने मीडिया के मुंह पे जो कलंक मली है, उसका एहसास हर इंसान दोस्त को यकीनन है। कि भी मीडिया 'ਚ ਤਾਂ ਹੁਣ ਉਹੀ ਦੌੜ ਰਹੇ ਹੁੰਦੇ ਨੇ ਵੀ TRP ਕਿਵੇਂ ਵਧਾਣੀ है, सच नालों तो पल्ला छड़ा लिया। लेकिन सच्ची बात तो ये है डॉक्टर साहब, आपके विचार, आपका ज्ञान सुन के जो रूह को खुशी और सुकून मिलता है, वो किसी न्यूज़ चैनल और ना ही किसी न्यूज़ एंकर के पास है। बहुत बहुत शुक्रिया भाईजान तुहाडा। यही गल सानू जिहड़ा है वो एड्रेनलिन लेवल तां नूं चुक दिंदे ने। बिल्कुल। आपको देख के सुन के लगता है जैसे दोनों तरफ के पंजाब एक ना एक दिन मोहब्बतों के साथ आज़ाद खालिस्तान का ख्वाब सच होता ज़रूर देखेंगे। और बिल्कुल जिवें हुंदा है कि इंशाअल्लाह रब ने चाहा तो ज़रूर दोनों खालिस्तान पाकिस्तान दोनों ये साझा वाले मुल्क, जितना यकीन आपको आज़ाद खालिस्तान के बनने का है, इतना ही यकीन हमें भी आपने दिला दिया है कि खालिस्तान एक दिन ज़रूर बनेगा। बहुत शुक्रिया। और 74 साल से बेचारे दो भाई एक बार फिर बिना किसी रोक टोक के दोनों पंजाबों की मिट्टी और उसके माजी को फिर से मुस्लिम सिख दोस्ती से आबाद करें। कि 74 सालों तो विछड़े हुए ने वो माजी नू जो प्रेजेंट च आके उसकी मिट्टी और सांझा नू जिहड़ा वो मजबूत करनगे। खालिस्तान का कायम होना मेरी इतनी शदीद ख्वाहिश है कि शायद मेरे बहुत से सिंह भाई भी इतने बेचैन ना हों।
ਕਿ ਭਾਈ ਮੈਂ ਜਿਵੇਂ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ, ਡੀਕਦਾ ਹਾਂ, ਜੀ शायद बहुत सारे सिख वीर भी इसमें ना हों। बिल्कुल करतारपुर का लांघा जब खुलने की बात शुरू हुई तो उस वक्त में भी बहुत से न्यूज़ चैनल वगैरह देखता था। उसमें पंजाबी, इंडियन, कैनेडियन पंजाबी चैनल शामिल थे। वह बार बार 30 मार खान एंकर नेता भी, ऐसी सिख लीडरशिप भी इसमें शामिल थी। वो इतने होपफुल नहीं थे कि बहुत सारे चैनल और दूसरे कि करतारपुर लांघा खुलेगा, लेकिन इस इशू पे जो यकीन मैंने डॉक्टर अमरजीत सिंह साहब का देखा, जो स्टांस इन्होंने लिया, वो किसी भी लीडर नेता ने नहीं लिया कि इस लांघे को खुलने से कोई रोक नहीं सकता। देखो ਜਦੋਂ ਤੁਸੀਂ ਰੂਹਾਨੀਅਤ ਇਟਰਨਲ ਉਸ 'ਚ ਬਿਲੀਵ ਕਰਦੇ ਹੋ, ਫਿਰ ਅਲਟੀਮੇਟਲੀ ਇਹ ਦੁਨੀਆ ਦੇ ਜਿਹੜੇ ਅੱਗੇ ਖੜੇ ਕੀਤੇ ਹੁੰਦੇ ਨੇ, ਇਹ ਤਾਂ ਕਠਪੁਤਲੀਆਂ ਹੁੰਦੇ ਨੇ। ਜਦੋਂ ਰੱਬ ਨੇ ਚਾਹਿਆ, ਬਾਬੇ ਨਾਨਕ ਦਾ ਕ੍ਰਿਸ਼ਮਾ, ਉਹਨਾਂ ਦੀ ਜਿਹੜੀ ਹੈ ਬਲੈਸਿੰਗਸ, उसने इसको यकीनन बना देता है। 74 साल से हमारे सिख भाइयों की ख्वाब को सच करने में डॉक्टर साहब का जो स्टांस, जो स्ट्रगल है, अगर कोई उससे इग्नोर करे तो ये है कि कौम के इतिहास से जुल्म होगा। नहीं तुसी इन्ना भी ना गुड्डा बनो। ਇਹਦੇ 'ਚ ਅਸੀਂ ਸਮਝਦੇ ਹਾਂ ਵੀ ਬਖਸ਼ਿਸ਼ ਰੱਬ ਦੀ ਹੈ, ਗੁਰੂ ਨਾਨਕ ਦੀ ਬਲੈਸਿੰਗ, ਔਰ ਸਰਟਨਲੀ ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ, ਜਨਰਲ ਬਾਜਵਾ, ਔਰ ਉਸ ਦੇ ਪਿੱਛੇ ਆਲਮੋਸਟ 20 ਸਾਲ ਦੀ ਮਿਹਨਤ ਜਿਹੜੀ ਉੱਥੋਂ ਦੀ ਐਸਟੈਬਲਿਸ਼ਮੈਂਟ ਔਰ ਦੂਸਰੇ ਦਾ ਸੀ। ਅਲਟੀਮੇਟਲੀ ਮੋਮੈਂਟ ਉਹ ਆਈ ਜਦੋਂ ਕਿ रब ने रहमत की थी। मेरी तरफ से आपको बाबा गुरु नानक जी के 552वें प्रकाश पुरब की बहुत बहुत बधाई हो। डॉक्टर साहब, आप प्लीज़ किसी भी भौंकने वाले की परवाह मत करें, इसी तरह इस जुल्म के ख़िलाफ़ खड़े रहें। हम सब आपके साथ एक दिन हम अपने खालिस्तान में ज़रूर आएंगे, जहाँ मोहब्बतें, खुशियों की दुनिया आबाद होगी। आपसे एक नाराज़गी भी है, आप प्लीज़ पाकिस्तान ज़रूर आएँ। वी लव यू। ऊपर वाला आपकी मोहब्बत का साया हमेशा हम पे रखे। बहुत ही मोहब्बत के साथ मोहम्मद खुर्शीद। मैं नाम पहला नहीं सी लिया, मैं क्या भी फैशन दी आईडी है, पर मोहम्मद खुर्शीद खुद ही मोहब्बत का मुजस्मा ने। और जिवें असीं पहला भी कहा सी कि रब ने चाहया तो बहुत जल्द तुहाडे सब दे दीदार करांगे। बहुत कुछ दाना पानी दे नाल भी जुड़िया हुंदा है और कुछ मजबूरियां भी हुंदियां ने। सो बहुत बहुत शुक्रिया मुहम्मद खुर्शीद जी, और इसे तरह ही साडे नाल तुसीं बने रहो जी। डॉक्टर साहब तुहाडा बहुत बहुत शुक्रिया, तुसीं अपने विचार साडे दर्शकां नाल साझे कीते ने। सो इस नाल अपने व्यूअर्स को देने इजाजत। व्यूअर्स, साडे प्रोग्राम दा समा इत्थे समाप्त हुंदा। तुसीं अपनी राय ते सुझाव सानूं भेजना भुल्लना साडे इस पते ते sos@tv84.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।